ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਇਟਲੀ ਤੋਂ ਵੀਰ ਗੁਰਨੇਕ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਤੁਹਾਨੂੰ ਪਹਿਲੀ ਵਾਰ ਲਿਖ ਰਿਹਾ ਹਾਂ। ਮੇਰਾ ਨਾਮ ਗੁਰਨੇਕ ਸਿੰਘ ਹੈ। ਮੈਂ ਇਟਲੀ ਵਿੱਚ ਕੰਮ ਕਰਦਾ ਹਾਂ। ਤੁਹਾਡਾ ਪ੍ਰੋਗਰਾਮ ਹਮੇਸ਼ਾ ਦੇਖਦਾ ਹਾਂ, ਜਿਸ ਨੂੰ ਦੇਖ ਕੇ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਡਾਕਟਰ ਸਾਹਿਬ, ਮੇਰੀ ਕਿਸੇ RSS ਦੇ ਚੇਲੇ ਜਿਸ ਦਾ ਨਾਮ ਹਰਦੀਪ ਅਟਵਾਲ ਹੈ ਨਾਲ ਨੈਟ ਤੇ ਡਿਬੇਟ ਹੋਈ। ਉਹ ਇਸ ਕਰਕੇ ਹੋਈ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਅੰਗ 1082 1083 ਤੇ ਲਿਖੀ ਬਾਣੀ ਨੂੰ ਕ੍ਰਿਸ਼ਨ ਰਾਮ ਦੀ ਉਸਤਤ ਦੱਸਦਾ ਹੈ। ਮੈਂ ਉਹਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਮਨੁੱਖ ਦੀ ਉਸਤਤ ਨਹੀਂ। ਕਿਰਪਾ ਕਰਕੇ ਇਹਨਾਂ ਅੰਗਾਂ ਤੇ ਦਰਜ ਬਾਣੀ ਦੀ ਵਿਆਖਿਆ ਆਪਣੇ ਪ੍ਰੋਗਰਾਮ ਵਿੱਚ ਜ਼ਰੂਰ ਕਰਨੀ ਤਾਂ ਕਿ ਮੈਂ ਢੁਕਵਾਂ ਜਵਾਬ ਦੇ ਸਕਾਂ। ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜੀ। ਡਾਕਟਰ ਸਾਹਿਬ, ਵੀਰ ਗੁਰਨੇਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਇਟਲੀ ਤੋਂ ਲਿਖਿਆ ਹੈ, ਪਹਿਲੀ ਵਾਰ ਲਿਖਿਆ ਹੈ। ਅਸੀਂ ਆਸ ਕਰਦੇ ਹਾਂ ਸਾਨੂੰ ਲਿਖਦੇ ਰਹਿਣਗੇ ਜੀ। ਉਹਨਾਂ ਨੇ ਕਿਸੇ RSS ਦੇ ਬੰਦੇ ਨਾਲ ਆਪਣੀ ਡਿਬੇਟ ਦਾ ਜ਼ਿਕਰ ਕਰਦੇ ਆ ਇਹ ਕਿਹਾ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 1082 ਔਰ 1083 ਅੰਗਾਂ ਤੇ ਰਚਿਤ ਬਾਣੀ ਨੂੰ ਆਧਾਰ ਬਣਾ ਕੇ ਇਹ ਕਿਹਾ ਕਿ ਗੁਰੂ ਸਾਹਿਬ ਨੇ ਰਾਮ ਜਾਂ ਕ੍ਰਿਸ਼ਨ ਦੀ ਜਿਹੜੀ ਹੈ ਉਪਮਾ ਕੀਤੀ ਹੈ ਜਾਂ ਉਹਨਾਂ ਨੂੰ ਸਰਾਇਆ ਜੀ। ਉਹਦੇ ਬਾਰੇ ਉਹਨਾਂ ਨੇ ਕਿਹਾ। ਹਾਲਾਂਕਿ ਮੈਂ ਇਹ ਫਿਰ ਦੱਸ ਦਿਆਂ ਕਿ ਮੈਂ ਆਪਣੇ ਆਪ ਨੂੰ ਕੋਈ ਗੁਰਬਾਣੀ ਦਾ ਸਕਾਲਰ ਵਿਦਵਾਨ ਕਲੇਮ ਨਹੀਂ ਕਰਦਾ, ਨਾ ਹੀ ਮੈਨੂੰ ਕੋਈ ਗਿਆਨ ਹੈ ਜੀ। ਮੈਂ ਤਾਂ ਇੱਕ ਸਧਾਰਨ ਸਿੱਖ ਦੇ ਨਾਤੇ ਜਿੰਨਾ ਕੁ ਸਮਝਣ ਦਾ ਯਤਨ ਕਰਦਾ ਬਹੁਤ ਸਾਰਿਆਂ ਦੀਆਂ ਪਹਿਲੀਆਂ ਲਿਖਤਾਂ ਨੂੰ ਜਾਂ ਜਿਨ੍ਹਾਂ ਦੀਆਂ ਇੰਟਰਪ੍ਰੀਟੇਸ਼ਨਸ ਨੇ, ਕਿਉਂਕਿ ਇੱਕ ਵਿਦਿਆਰਥੀ ਦੇ ਨਾਤੇ ਅਸੀਂ ਕਦੇ ਵੀ ਕਲੇਮ ਨਹੀਂ ਕਰ ਸਕਦੇ। ਔਰ ਵੈਸੇ ਵੀ ਮੈਂ ਸਮਝਦਾ ਵੀ ਗੁਰਬਾਣੀ ਇੱਕ ਇੰਨਾ ਡੂੰਘਾ ਸਮੁੰਦਰ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਦੇ ਪਿਆਰ 'ਚ ਗੁਜ਼ਾਰੀ ਹੈ। ਉਹ ਵੀ ਅਖੀਰਲੇ ਪਲਾਂ 'ਚ ਬੇਅੰਤ 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 ਹੀ ਕਹਿ ਕੇ ਜਿਹੜੇ ਨੇ ਉਸ ਨੂੰ ਵਡਿਆਉਂਦੇ ਨੇ ਜੀ। ਪਰ ਫਿਰ ਵੀ ਕਿਉਂਕਿ ਇਸ ਵੀਰ ਨੇ ਪਹਿਲੀ ਵਾਰ ਲਿਖਿਆ, ਮੈਂ ਇਹ ਵੀ ਨਹੀਂ ਸੀ ਚਾਹੁੰਦਾ ਕਿ ਵੀ ਮੈਂ ਉਹਨਾਂ ਨੂੰ ਨਿਰਾਸ਼ ਕਰਾਂ ਜੀ। ਸੋ ਮੈਂ ਇਹਨਾਂ ਦੋਨਾਂ ਹੀ ਅੰਗਾਂ ਔਰ ਇਹਦੇ ਨਾਲ ਕਿਉਂਕਿ 1082 ਔਰ 1083 ਦੇ ਨਾਲ ਮੈਂ 1084 ਅੰਗ ਵੱਲ ਵੀ ਦੇਖਿਆ ਕਿਉਂਕਿ ਫਿਰ ਉਸ ਦਾ ਜਵਾਬ ਮੁਕੰਮਲ ਹੋ ਜਾਂਦਾ ਹੈ ਕਿਉਂਕਿ ਇਹ ਗੁਰੂ ਅਰਜਨ ਸਾਹਿਬ ਦੇ ਮਾਰੂ ਰਾਗ ਦੇ ਵਿੱਚ ਲੰਬੇ ਸ਼ਬਦ ਨੇ ਜੀ। ਉਹਨਾਂ ਦੇ ਜਿਹੜੇ ਨੇ ਇੱਕ ਦੇ ਸ਼ਾਇਦ 21 ਛੋਟੇ ਛੋਟੇ ਜਿਨ੍ਹਾਂ ਨੂੰ ਸਲੋਕ ਟਾਈਪ ਅਸੀਂ ਕਹਿ ਸਕਦੇ ਹਾਂ ਜੀ। ਪਰ ਥੀਮ ਇੱਕੋ ਹੈ ਔਰ ਇਹ ਜਿੱਥੇ ਹੀ ਮੁੱਕਦੇ ਨੇ ਮਾਰੂ ਰਾਗ 'ਚ ਕ੍ਰਿਸ਼ਨ ਜੀ ਦੀ ਗੱਲ ਹੈ, ਪਹਿਲਾਂ ਰਾਮ ਜੀ ਦੀ, ਜਿਹਨੂੰ ਉਹ RSS ਵਾਲਾ ਸਮਝਦਾ ਵੀ ਕ੍ਰਿਸ਼ਨ ਜਾਂ ਰਾਮ ਦੀ ਉਪਮਾ ਹੈ ਜੀ। ਤੇ ਫਿਰ ਇੱਕਦਮ ਜਿਹੜੀ ਅੱਲਾ ਔਰ ਮਾਰੂ ਰਾਗ ਦੇ ਵਿੱਚ ਹੀ ਫਿਰ ਇਸਲਾਮ ਦਾ ਜਿਹੜਾ ਸਿੰਬੋਲਿਜ਼ਮ ਹੈ, ਨਮਾਜ਼, ਮੁਸੱਲਾ, 5 ਵੇਲੇ ਦੀਆਂ ਨਮਾਜ਼ਾਂ, ਮੱਕਾ, ਰੋਜ਼ਾ, ਇਹਨਾਂ ਸਾਰਿਆਂ ਨੂੰ ਆਧਾਰ ਬਣਾ ਕੇ ਜਿਹੜਾ ਹੈ ਉਹ ਮੁਸਲਮਾਨਾਂ ਨੂੰ ਉਪਦੇਸ਼ ਦਿੱਤਾ ਗਿਆ। ਸੋ ਇੱਕ ਗੱਲ ਮੈਂ ਸ਼ੁਰੂ ਦੇ ਵਿੱਚ ਇਹ ਜ਼ਰੂਰ ਦੱਸਦੇ ਹਾਂ ਕਿ ਬਹੁਤ ਵਾਰ ਜਦੋਂ ਤੁਸੀਂ ਸਾਰੀ ਗੁਰਬਾਣੀ ਪੜ੍ਹਦੇ ਹੋ, ਇੱਕ ਉਹਦੇ 'ਚ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਥਾਟ ਦਿੱਤਾ ਹੈ, ਆਪਣੀ ਗੱਲ ਕਹੀ ਹੈ ਜੀ। ਇੱਕ ਉਹਨਾਂ ਨੇ ਜਿਸ ਨੂੰ ਰੈਫਰੈਂਸ ਮਟੀਰੀਅਲ ਅਸੀਂ ਕਹਿੰਦੇ ਹਾਂ ਜਾਂ ਸੰਦਰਭ ਹੈ, ਕੰਟੈਕਸਟ ਹੈ, ਉਹਦੀ ਗੱਲ ਕੀਤੀ ਹੈ। ਉਹਦੇ 'ਚ ਫਿਰ ਗੁਰੂ ਸਾਹਿਬ ਨੇ ਉਹਨਾਂ ਧਰਮਾਂ ਨੂੰ ਮੰਨਣ ਵਾਲੇ, ਭਾਵੇਂ ਉਹਨਾਂ ਦੇ ਅਵਤਾਰ ਸਨ ਰਾਮ ਜੀ ਜਾਂ ਕ੍ਰਿਸ਼ਨ ਜੀ ਜਾਂ ਇਸਲਾਮ ਨਾਲ ਸੰਬੰਧਿਤ ਨਮਾਜ਼, ਰੋਜ਼ਾ, ਮਸੀਤ, ਉਹਨਾਂ ਨੂੰ ਇੱਕ ਰੈਫਰੈਂਸ 'ਚ ਲੈ ਕੇ ਆਪਣੀ ਗੱਲ ਕਹੀ ਹੈ। ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ ਕੋਈ ਗੱਲ ਸਮਝਾਣੀ ਹੈ ਜੀ, ਜੇ ਤੁਸੀਂ ਹਿੰਦੁਸਤਾਨ 'ਚ ਜਾ ਕੇ ਕੋਈ ਮਿਲੀਅਨ ਸ਼ਬਦ ਕਹਿਣਾ ਚਾਹੇਗਾ ਉੱਥੇ ਕਿਸੇ ਨੂੰ ਸਮਝ ਨਹੀਂ ਆਏਗੀ ਜੀ, ਕਿਉਂਕਿ ਮਿਲੀਅਨ ਉੱਥੋਂ ਦੀ ਜ਼ਬਾਨ 'ਚ ਨਹੀਂ। ਤੁਸੀਂ ਕਹੋ ਜੀ ਲੱਖਾਂ ਲੋਕ ਨੇ। ਹੁਣ ਅਮਰੀਕਾ 'ਚ ਤੁਸੀਂ ਆਪਣੀ ਅੰਗਰੇਜ਼ੀ 'ਚ ਲਿਖੋ ਕਿ ਦੇਰ ਆਰ ਲੈਕਸ ਆਫ ਪੀਪਲ, ਕਿਸੇ ਅਮਰੀਕਨ ਨੂੰ ਪੁੱਛ ਕੇ ਦੇਖੋ ਵੀ, ਕਿਉਂਕਿ ਲੱਖ ਸ਼ਬਦ ਨਹੀਂ ਹੈ ਅਮਰੀਕਾ ਤੇ ਮਿਲੀਅਨ। ਸੋ ਇਸ ਤਰ੍ਹਾਂ ਬਿਲੀਅਨ, ਜ਼ਿਲੀਅਨ ਇਵੇਂ ਚੱਲਦਾ ਹੈ। ਸੋ ਤੁਸੀਂ ਜਿਨ੍ਹਾਂ ਨੂੰ ਆਪਣੀ ਗੱਲ ਸਮਝਾਣੀ ਹੈ, ਤੁਸੀਂ ਉਹੀ ਸ਼ਬਦਾਵਲੀ, ਉਹੀ ਉਦਾਹਰਣ, ਕਈ ਹਾਲਤਾਂ 'ਚ ਉਹੀ ਕਹਾਣੀ ਸੁਣਾਓਗੇ ਜਿਹੜੀ ਕਹਾਣੀ ਉਹਨਾਂ ਲੋਕਾਂ ਨੂੰ ਯਾਦ ਹੈ। ਹੁਣ ਜੇ ਕ੍ਰਿਸ਼ਨ ਜੀ ਦਾ ਪਹਿਰਾਵਾ ਪਿਤੰਬਰ ਹੈ, ਉਹ ਪੀਲੇ ਕੱਪੜੇ ਪਾਉਂਦੇ ਨੇ, ਉਹਨਾਂ ਨੇ ਰਾਖਸ਼ਾਂ ਨੂੰ ਮਾਰਨ ਦੀ ਗੱਲ ਉਹਨਾਂ ਨਾਲ ਜੁੜੀ ਹੈ, ਰਾਮਚੰਦਰ ਦੇ ਹੱਥ ਤੀਰ ਕਮਾਨ ਹੈ, ਸੀਤਾ ਦੀ ਗੱਲ ਹੈ, ਦਸ਼ਰਥ ਦੀ ਗੱਲ ਹੈ, ਰਾਵਣ ਦੀ ਗੱਲ ਹੈ। ਹੁਣ ਜੇ ਇਹ ਸ਼ਬਦ ਗੁਰਬਾਣੀ ਦੇ ਸ਼ਬਦਾਂ 'ਚ ਆਏ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਕੋਈ ਰਾਮਚੰਦਰ ਜੀ ਜਾਂ ਕ੍ਰਿਸ਼ਨ ਜੀ ਨੂੰ ਵਡਿਆਇਆ ਹੈ। ਉਹਨਾਂ ਦੇ ਕੰਟੈਕਸਟ ਨੂੰ ਗੱਲ ਕਰਕੇ ਗੁਰੂ ਸਾਹਿਬ ਨੇ ਅਲਟੀਮੇਟਲੀ ਅਕਾਲ ਪੁਰਖ ਦੀ ਉਸਤਤੀ ਕੀਤੀ ਕਿ ਅਕਾਲ ਪੁਰਖ ਨੇ ਹੀ ਇਹ ਬਣਾਏ ਔਰ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਹੀ ਇਹ ਨੇ। ਇਸੇ ਤਰ੍ਹਾਂ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਦੀ ਗੱਲ ਹੈ। ਹੁਣ ਜੇ ਅਸੀਂ ਜਪਜੀ ਸਾਹਿਬ ਦੀਆਂ ਪੌੜੀਆਂ ਪੜ੍ਹਦੇ ਹਾਂ ਕਿ ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਇਹ ਬੇਸ਼ੱਕ ਕੋਈ ਕਹੇ ਜੀ ਦੇਖੋ ਇਹ ਸ਼ਿਵ ਜੀ
ਵਿਸ਼ਨੂੰ ਬ੍ਰਹਮਾ ਦੀ ਗੱਲ ਹੈ, ਹੋ ਸਕਦੀ ਹੈ ਉਹਨਾਂ ਦੀ ਗੱਲ ਹੈ, ਕਿਉਂਕਿ ਇਹ ਉਹਨਾਂ ਦਾ ਵਿਸ਼ਵਾਸ ਸੀ ਕਿ ਇੱਕ ਨੇ ਬਣਾਇਆ ਹੈ, ਇੱਕ ਚਲਾ ਰਿਹਾ ਹੈ, ਇੱਕ ਜਿਹੜਾ ਹੈ ਉਹ ਪਾਲ ਰਿਹਾ ਹੈ। ਹੁਣ ਗੁਰੂ ਸਾਹਿਬ ਫਰਮਾਉਂਦੇ ਨੇ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾ। ਜੀ ਕਿ ਵੀ ਉਹ ਜੇ ਤਿੰਨ ਨੇ ਤੇ ਉਹ ਤਿੰਨ ਕੋਈ ਇੰਡੀਪੈਂਡੈਂਟ ਨਹੀਂ ਨੇ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਹੁਣ ਇਸ ਸਾਰੇ ਦੀ ਸਿਚੁਏਸ਼ਨ ਦੀ ਇਹ ਹੈ ਕਿ ਉਹ ਉਹਨਾਂ ਨੂੰ ਦੇਖ ਰਿਹਾ, ਜਿਵ ਤਿਸ ਭਾਵੇ ਤਿਵੇਂ ਚਲਾਵੇ, ਜਿਵੇਂ ਉਹਨੂੰ ਪਾਉਂਦਾ ਉਹਦੀ ਮਰਜ਼ੀ ਨਾਲ ਚੱਲਦੇ ਨੇ, ਉਹ ਕੋਈ ਇੰਡੀਪੈਂਡੈਂਟ ਨਹੀਂ ਨੇ। ਸੋ ਅਲਟੀਮੇਟਲੀ ਹੁਣ ਇਹਦੇ ਚ ਕੋਈ ਕਹੇ ਜੀ ਦੇਖੋ ਮੰਨਿਆ ਹੀ ਹੈ ਨਾ ਜੀ ਕਿ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਹੈਗੇ ਨੇ, ਗੱਲ ਇਹ ਨਹੀਂ ਹੈ। ਗੱਲ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਮੰਨਣ ਵਾਲਿਆਂ ਨੂੰ ਇਹ ਦੱਸੀ ਹੈ ਕਿ ਅਲਟੀਮੇਟਲੀ ਨਿਰੰਕਾਰ ਹੈ ਜਿਹਦਾ ਹੁਕਮ ਚੱਲਦਾ ਹੈ। ਸੋ ਜਿਹਦਾ ਹੁਕਮ ਚੱਲਦਾ ਹੈ ਤੁਸੀਂ ਉਹਦੇ ਨਾਲ ਜੁੜਨਾ। ਸੋ ਇਹ ਜਿਹੜੇ ਅੰਗ 1082 ਦੇ ਉੱਤੇ ਮਾਰੂ ਮਹੱਲਾ ਪੰਜਵਾਂ ਦਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ ਜੀ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਧਸੂਦਨ ਦਾਮੋਦਰ ਸੁਆਮੀ। ਇਹ ਮਧਸੂਦਨ ਦਾਮੋਦਰ ਇਹ ਕ੍ਰਿਸ਼ਨ ਜੀ ਦੇ ਨਾਂ ਨੇ ਜਿਹੜੇ ਕਿ ਉਹ ਯੂਜ਼ ਕਰਦੇ ਨੇ ਉਹਨਾਂ ਦੇ ਲਈ, ਪਰ ਇਹ ਹੁਣ ਨਿਰੰਕਾਰ ਵਾਚਕ ਨੇ। ਅੱਲਾ ਸ਼ਬਦ ਵੀ ਨਿਰੰਕਾਰ ਵਾਚਕ, ਖੁਦਾ ਸ਼ਬਦ ਵੀ ਨਿਰੰਕਾਰ ਵਾਚਕ ਗੁਰਬਾਣੀ ਦੇ ਵਿੱਚ ਇਸਤੇਮਾਲ ਹੋਇਆ ਹੈ। ਇਸੇ ਤਰ੍ਹਾਂ ਜਿਹੜਾ ਦਾਮੋਦਰ ਔਰ ਮਧਸੂਦਨ ਜੀ, ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ, ਕਿ ਹੁਣ ਕ੍ਰਿਸ਼ਨ ਜੀ ਦੀ ਤੁਸੀਂ ਪਿਕਚਰ ਦੇਖਦੇ ਹੋ, ਉਹਨਾਂ ਦੇ ਹੱਥ ਮੁਰਲੀ ਹੈ ਜੀ, ਉਹ ਬੜੇ ਮਨੋਹਰ ਨੇ, ਗੋਪੀਆਂ ਨੂੰ ਰੁਝਾਉਣ ਵਾਲੇ ਹੈ, ਗੋਪੀਆਂ ਨੂੰ ਮਗਰ ਲਾਇਆ ਹੁੰਦਾ। ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਹੁਣ ਉਹ ਮੋਹਨ ਹੈ, ਬੜਾ ਸੋਹਣਾ ਹੈ, ਮਾਧਵੇ ਹੈ ਵੀ ਕ੍ਰਿਸ਼ਨ ਦਾ ਨਾਂ ਹੈ, ਉਹ ਮੁਰਾਰੀ ਹੈ। ਜਗਦੀਸ਼ਰ ਹਰ ਜੀਓ ਅਸੁਰ ਸੰਘਾਰੇ, ਉਹਨਾਂ ਨੇ ਕੰਸ ਨੂੰ ਮਾਰਿਆ ਕ੍ਰਿਸ਼ਨ ਨੇ। ਦੂਸਰੇ ਰਾਖਸ਼ ਉਹਨੂੰ ਹੀ ਕਹਿੰਦੇ ਜਿਹੜੇ ਰੱਬ ਤੋਂ ਮੁਨਕਰ ਨੇ, ਹੋਰ ਕੋਈ ਉਹਨਾਂ ਦੇ ਕੋਈ ਸਿੰਘ ਤਾਂ ਨਹੀਂ ਸੀ ਜੀ। ਸੋ ਇਹ ਜਗ ਜੀਵਨ ਅਬਨਾਸੀ ਠਾਕਰ ਘਟ ਘਟ ਵਾਸੀ ਹੈ ਸੰਗਾ। ਹੁਣ ਕ੍ਰਿਸ਼ਨ ਜੀ ਜੇ ਜਿਸ ਸਮੇਂ 'ਚ ਹੋਏ ਇੱਕ ਬਾਦਸ਼ਾਹ ਦੇ ਤੌਰ ਤੇ ਹੋਏ, ਆਏ ਚਲੇ ਗਏ, ਉਹ ਹਰ ਇੱਕ ਦੇ ਦਿਲ 'ਚ ਤਾਂ ਨਹੀਂ ਬੈਠੇ ਹੋਏ ਜੀ। ਦਿਲ 'ਚ ਕੌਣ ਬੈਠਦਾ ਹੈ? ਨਿਰੰਕਾਰ ਹੈ। ਹੁਣ ਗੱਲ ਉਸ ਦੀ ਰੈਫਰੈਂਸ ਮੈਟੀਰੀਅਲ ਹੈ, ਲੇਕਿਨ ਜਗ ਜੀਵਨ ਅਬਿਨਾਸੀ ਠਾਕੁਰ, ਅਬਿਨਾਸੀ ਉਹ ਹੈ ਜਿਹਦਾ ਵਿਨਾਸ਼ ਨਹੀਂ ਹੁੰਦਾ। ਹੁਣ ਜਿਹੜਾ ਜੰਮਿਆ ਉਹ ਤਾਂ ਮਰੇਗਾ ਜੀ ਜੀ, ਫਿਰ ਜਿਹੜਾ ਜੰਮਿਆ ਉਹ ਮਰਦਾ, ਉਹ ਰੱਬ ਤਾਂ ਨਾ ਹੋਇਆ। ਅਸੀਂ ਤਾਂ ਮੰਨਦੇ ਹਾਂ ਅਜੂਨੀ, ਉਹ ਤਾਂ ਰੱਬ ਜਿਹੜਾ ਉਹ ਜੂਨ ਚ ਆਉਂਦਾ ਹੀ ਨਹੀਂ ਹੈ। ਫਿਰ ਕ੍ਰਿਸ਼ਨ ਕਿਵੇਂ ਰੱਬ ਹੋ ਗਏ? ਜੇ ਉਹਨੂੰ RSS ਵਾਲਿਆਂ ਨੂੰ ਲੱਗਦਾ ਹੈ ਕਿ ਜੀ ਉਹਨੂੰ ਰੱਬ ਮੰਨ ਲਿਆ, ਇੱਥੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹਦਾ ਨਾਂ ਲੈ ਕੇ ਕ੍ਰਿਸ਼ਨ ਜੀ ਦੇ ਉਹਨਾਂ ਦੇ ਵੇਰਵੇ ਦੇ ਕੇ ਕਿ ਜਗ ਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ, ਕਿ ਨਿਰੰਕਾਰ ਅਬਿਨਾਸੀ ਹੈ ਔਰ ਹਰ ਦਿਲ ਦੇ ਵਿੱਚ ਵਸਿਆ ਹੋਇਆ। ਧਰਣੀ ਤਰ ਈਸ ਨਰਸਿੰਘ ਨਾਰਾਇਣ, ਦਾੜਾ ਅਗਵੈ ਪ੍ਰਥਮ ਤਰਾਇਣ, 52 ਰੂਪ ਕੀਆ ਤੁਧ ਕਰਤੇ, ਸਭ ਹੀ ਸੇਤੀ ਹੈ ਚੰਗਾ। ਹੁਣ ਇਹ 52 ਰੂਪ ਵੀ 52 ਅਵਤਾਰ ਦੀ ਗੱਲ ਹੈ, ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਤੂੰ ਹੀ ਕੀਤੇ ਨੇ ਸਾਰੇ, ਔਰ ਤੂੰ ਹੀ ਅਲਟੀਮੇਟ ਅਥਾਰਟੀ ਜੀ। ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਬਨਵਾਲੀ ਚੱਕਰਪਾਣ ਦਰਸ ਅਨੂਪਿਆ, ਸਹਿਸ ਨੇਤਰ ਮੂਰਤ ਹੈ ਸਹਿਸਾ, ਇੱਕ ਦਾਤਾ ਸਭ ਹੈ ਮੰਗਾ। ਹੁਣ ਰਾਮਚੰਦਰ ਜੀ ਦੀ ਗੱਲ ਕੀਤੀ ਕਿ ਉਹਨਾਂ ਦਾ ਉਹ ਬਨਵਾਲੀ ਨੇ, ਚੱਕਰਪਾਣ ਹੈ, ਉਹਨਾਂ ਦਾ ਦਰਸ ਬੜਾ ਅਨੂਪਮ ਹੈ ਉਹਨਾਂ ਦੀ ਜਿਹੜੀ ਹੈ, ਪਰ ਸਹਿਸ ਨੇਤਰ ਮੂਰਤ ਹੈ ਸਹਿਸਾ। ਹੁਣ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਯੂ ਹੈਵ ਥਾਊਜ਼ੈਂਡਸ ਆਫ ਆਈਜ਼ ਐਂਡ ਥਾਊਜ਼ੈਂਡਸ ਆਫ ਫਾਰਮਸ, ਯੂ ਅਲੋਨ ਆਰ ਦਾ ਗਿਵਰ ਐਂਡ ਆਲ ਦਾ ਬੈਗਰਸ ਆਫ ਯੂ। ਹੁਣ ਉਹਨਾਂ ਨੂੰ ਬੈਗਰ ਲਾਈਕ ਨੇ, ਭਾਵੇਂ ਉਹ ਕੋਈ ਵੀ ਰਾਜੇ ਆਏ, ਕੁਛ ਉਹਨਾਂ ਨੇ ਮੰਗਿਆ। ਜਦੋਂ ਅਸੀਂ ਆਰਤੀ ਦਾ ਇਹ ਸ਼ਬਦ ਪੜ੍ਹਦੇ ਹਾਂ ਸ਼ਾਮ ਨੂੰ ਕਿ ਸਹਿਸ ਤਵ ਨੈਣ ਨਨਾ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਹੁਣ ਇਹ ਗੱਲ ਕਿ ਤੇਰੇ ਹਜ਼ਾਰਾਂ ਹੀ ਪੈਰ ਨੇ ਪਰ ਤੇਰਾ ਕੋਈ ਵੀ ਪੈਰ ਨਹੀਂ ਹੈ, ਤੇਰੇ ਹਜ਼ਾਰਾਂ ਹੀ ਨੈਣ ਨੇ ਪਰ ਤੇਰੀ ਕੋਈ ਵੀ ਅੱਖ ਨਹੀਂ ਹੈ, ਕਿਉਂਕਿ ਤੂੰ ਅਲਟੀਮੇਟਲੀ ਜੋਤ ਬਣ ਕੇ ਹਰ ਇੱਕ ਦੇ ਵਿੱਚ ਵਸਿਆ ਹੋਇਆ। ਸੋ ਉੱਪਰ ਰਾਮਚੰਦਰ ਜੀ ਦਾ ਜ਼ਿਕਰ ਕਰਕੇ ਸਹਿਸ ਨੇਤਰ ਮੂਰਤ ਹੈ ਸਹਿਸਾ, ਇੱਕ ਦਾਤਾ ਸਭ ਹੈ ਮੰਗਾ। ਅਲਟੀਮੇਟਲੀ ਉਹ ਨਿਰੰਕਾਰ ਹੈ। ਭਗਤ ਵਛਲ ਅਨਾਥ ਹੈ ਨਾਥੇ, ਗੋਪੀ ਨਾਥ ਸਗਲ ਹੈ ਸਾਥੇ, ਬਾਸਦੇਵ ਨਿਰੰਜਨ ਦਾਤੇ ਬਰਣ ਨ ਸਾਕੋਂ, ਗੁਣ ਅੰਗਾ ਮੁਕੰਦ ਮਨੋਹਰ ਲక్ష్ਮੀ ਨਾਰਾਇਣ, द्रौपदी लजा निवार उदाहरण, कमला कंत करे कंतु हल, अनद विनोदी न संग, अमोघ दर्शन आजूनी संभो, अकाल मूरत जिस कदे नहीं खाओ। हुण ये
ਉੱਪਰ ਗੱਲ ਉਹੀ ਹੈ ਸਿੰਬੋਲਿਜ਼ਮ ਜਿਹੜਾ ਕ੍ਰਿਸ਼ਨ ਜੀ ਦੇ ਨਾਲ ਚੱਲ ਰਿਹਾ, ਦ੍ਰੋਪਦੀ ਦਾ ਔਰ ਦੂਸਰਾ ਸਾਰਾ ਪ੍ਰਸੰਗ, ਪਰ ਉਹਦੇ ਨਾਲ ਅਕਾਲ ਮੂਰਤ ਜਿਸ ਕਦੇ ਨਾ ਹੀ ਖਾਓ। ਹੁਣ ਇਹ ਗੱਲ ਜ਼ਾਹਰ ਕਰ ਦਿੱਤੀ ਕਿ ਉਹ ਕ੍ਰਿਸ਼ਨ ਇੱਕ ਫਿਜ਼ੀਕਲ ਫਾਰਮ 'ਚ ਨੇ, ਪਰ ਸਾਡਾ ਉਸ ਨਿਰੰਕਾਰ ਤੇ ਵਿਸ਼ਵਾਸ ਹੈ ਜਿਹੜਾ ਅਕਾਲ ਹੈ, ਜਿਹੜਾ ਮਰਦਾ ਨਹੀਂ। ਕ੍ਰਿਸ਼ਨ ਜੀ ਜੰਮੇ, ਉਹਨਾਂ ਦੀ ਮਾਂ ਸੀ, ਉਹਨਾਂ ਦਾ ਪਿਓ ਸੀ ਵਾਸੁਦੇਵ ਔਰ ਯਸ਼ੋਦਾ, ਪਾਲਿਆ ਔਰ ਅਲਟੀਮੇਟਲੀ ਡੈਥ ਹੋਈ। ਸੋ ਇੱਥੇ ਅਕਾਲ ਮੂਰਤ। ਸੋ ਇਹ ਗੱਲ ਇੰਪੋਰਟੈਂਟ ਹੁੰਦੀ ਹੈ ਕਿ ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ ਜਾਂ ਉਸ ਨੂੰ ਇੰਟਰਪ੍ਰੀਟ ਕਰਦੇ ਹੋ, ਗੁਰੂ ਸਾਹਿਬ ਦਾ ਸੈਂਟਰਲ ਆਈਡੀਆ ਤੁਸੀਂ ਕਿੱਥੇ ਰੱਖਦੇ ਹੋ। ਫਿਰ ਅਬਿਨਾਸੀ ਅਵਗਤ ਅਗੋਚਰ ਸਭ ਕੁਛ ਤੁਝ ਹੀ ਹੈ ਲਗਾ, ਕਿ ਤੂੰ ਅਬਿਨਾਸੀ ਹੈ। ਇੱਥੇ ਫਿਰ ਰਿਪੀਟ ਕੀਤਾ ਕਿ ਰੱਬ ਦਾ ਵਿਨਾਸ਼ ਨਹੀਂ ਹੁੰਦਾ, ਰੱਬ ਮਰਦਾ ਨਹੀਂ ਹੈ। ਉਹ ਅਗੋਚਰ ਹੈ, ਉਹ ਨਜ਼ਰ ਨਹੀਂ ਆਉਂਦਾ। ਗੋਚਰਾ ਨਜ਼ਰ ਆਣਾ ਹੈ, ਅਗੋਚਰ ਹੁਣ ਕ੍ਰਿਸ਼ਨ ਜੀ ਤਾਂ ਨਜ਼ਰ ਆ ਰਹੇ ਨੇ, ਰਾਮਚੰਦਰ ਵੀ ਇੱਕ ਮੂਰਤ ਨੇ ਜੀ। ਦੈਨ ਇਹ ਵੀ ਮਾਰੂ ਸੋਲੇ ਚ ਲਗਾਤਾਰ ਤੇ ਸ਼੍ਰੀ ਰੰਗ ਬੈਕੁੰਠ ਕੇ ਵਾਸੀ ਮੱਛ ਕਛ ਕੂਰਮ ਆਗਿਆ ਅਵਤਾਰ ਸੀ, ਕੇਸਵ ਚਲਤ ਕਰੈ ਨਿਰਾਲੇ ਕੀਤਾ ਲੋੜੇ ਸੋ ਹੋਏਗਾ। ਹੁਣ ਇਹ ਫੇਰ ਕ੍ਰਿਸ਼ਨ ਜੀ ਦਾ ਜ਼ਿਕਰ ਕਰਕੇ ਵੀ ਅਲਟੀਮੇਟਲੀ ਜੋ ਨਿਰੰਕਾਰ ਚਾਹੁੰਦਾ ਹੈ, ਕੀਤਾ ਲੋੜੇ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਏ, ਅਸੀਂ ਪੜ੍ਹਦੇ ਹਾਂ। ਸੋ ਅਲਟੀਮੇਟਲੀ ਇਹ ਜਿਹੜਾ ਨਿਰੰਕਾਰ ਨੇ ਕਰਨੇ, ਨਿਰਾਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤੁਰਪਜ ਕਹਾਇਆ, ਸਾਵਲ ਸੁੰਦਰ ਰੂਪ ਬਣਾਵੇ ਬੇਨ ਸੁਨਤ ਸਭ ਮੋਹੇਗਾ, ਬਨਮਾਲਾ ਵਿਭੂਖਣ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਨ, ਸੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤਸੰਗਾ, ਪੀਤ ਪਤੰਬਰ ਤ੍ਰਿਪਵਨ ਤਣੀ ਜਗਨਨਾਥ ਗੋਪਾਲ ਮੁਖ ਭਣੀ, ਸਾਰੰਗ ਤਰ ਭਗਵਾਨ ਬੀਠਲਾ ਮੈਂ ਗਣਤ ਨਾ ਆਵੈ ਸਰਬੰਗਾ, ਨਹਿ ਕਟੰਕ ਨਹਿ ਕੇਵਲ ਕਹੀਏ ਤਨੰਜੈ ਜਲ ਥਲ ਹੈ ਮਈਏ, ਆਪੇ ਸੂਰਾ ਅਮਰ ਚਲਾਇਆ, ਆਪੇ ਸਿਵ ਵਰਤਾਇਨ ਅੰਤਰ, ਆਪੇ ਸੀਤਲ ਠਾਰ ਗੜਾ, ਜਿਸੇ ਨਵਾਜੇ ਗੁਰਮੁਖ ਸਾਜੇ। ਹੁਣ ਇਹ ਉੱਪਰ ਪੂਰਾ ਵੇਰਵਾ ਦਿੱਤਾ ਜਿਹੜਾ ਉਹਨਾਂ ਦੇ ਸਰਗੁਣ ਰੂਪ ਦਾ ਜ਼ਾਹਰ ਹੈ, ਉਸ ਨੂੰ ਤਾਂ ਕੋਈ ਡਿਨਾਈ ਨਹੀਂ ਕਰ, ਕਿਉਂਕਿ ਇਹ ਵਿਸ਼ਵਾਸ ਹੈ ਹਿੰਦੂਆਂ ਦੇ, ਉਹਨਾਂ ਦਾ ਆਹ ਰੂਪ ਹੈ ਇਵੇਂ ਹੈ। ਪਰ ਹੁਣ ਇਹ ਗੁਰੂ ਸਾਹਿਬ ਦਾ ਕਨਕਲੂਡਿੰਗ ਜਿਸੇ ਨਵਾਜੇ ਗੁਰਮੁਖ ਸਾਜੇ, ਕਿ ਅਲਟੀਮੇਟਲੀ ਨਿਰੰਕਾਰ ਦੇ ਕੋਲ ਇਹ ਸ਼ਕਤੀ ਹੈ ਕਿ ਉਹਨੇ ਕਿਹਨੂੰ ਨਿਵਾਜਣਾ ਜੀ, ਕਿਹਨੂੰ ਉਹਨੇ ਗੁਰਮੁਖ ਬਣਾਣਾ, ਕਿਹਨੂੰ ਆਪਣੇ ਵੱਲ ਲਾਣਾ। ਨਾਮ ਵਸੈ ਤਿਸ ਅਨਹਦ ਵਾਜੇ, ਜਿਹਦੇ ਅੰਦਰ ਉਸ ਨਿਰੰਕਾਰ ਦਾ ਨਾਮ ਵਸਦਾ, ਉਹਦੇ ਅੰਦਰ ਅਨਹਦ ਹੈ ਜਿਹੜੀ ਬਿਨਾਂ ਟਕਰਾਅ ਤੋਂ, ਬਿਨਾਂ ਆਹਟ ਤੋਂ ਆਵਾਜ਼ ਹੈ, ਜਿਹੜਾ ਆਨੰਦ ਹੈ, ਜਿਸ ਨੂੰ ਅਸੀਂ ਚਤੇ ਪੈਰ ਸਿਮਰਨ ਰੂਪ ਦੇ ਵਿੱਚ ਅਨਹਦ ਸ਼ਬਦ ਦੇ ਰੂਪ ਚ ਕਹਿੰਦੇ ਆ ਜੀ। ਤਿਸ ਹੀ ਸੁਖ ਤਿਸ ਹੀ ਠਕਰਾਈ ਤਿਸੈ ਨਾ ਆਵੈ ਜਮ ਨੇੜ, ਕਿ ਉਸ ਦੇ ਅੰਦਰ ਹੀ ਰੱਬ ਵਸਦਾ, ਠਾਕਰ ਠਕਰਾਈ ਉਹਨੂੰ ਵੀ ਮਿਲਦੀ ਹੈ, ਉਸ ਦੇ ਅੰਦਰ ਸੁਖ ਵਸਦਾ ਪਰ ਉਹਦੇ ਨੇੜੇ ਜਮ ਨਹੀਂ ਆਉਂਦਾ। ਕੀਮਤ ਕਾਗਦ ਕਹੀ ਨਾ ਜਾਈ। ਹੁਣ ਇਹ ਗੁਰੂ ਸਾਹਿਬ ਦਾ ਥਾਟ ਹੈ, ਰਾਮਚੰਦਰ ਜੀ ਦੇ, ਕ੍ਰਿਸ਼ਨ ਜੀ ਦੇ ਸਿੰਬੋਲਿਜ਼ਮ ਨੂੰ ਯੂਜ਼ ਕਰਕੇ, ਕੀਮਤ ਕਾਗਦ ਕਹਿਣ ਨਾ ਜਾਈ, ਕਿ ਉਸ ਨਿਰੰਕਾਰ ਦੀ ਕੀਮਤ ਕਿਸੇ ਕਾਗਜ਼ ਦੇ ਉੱਤੇ ਨਹੀਂ ਲਿਖੀ ਜਾ ਸਕਦੀ। ਕਹੋ ਨਾਨਕ ਬੇਅੰਤ ਗੁਸਾਈ, ਕਿ ਉਹ ਜਿਹੜਾ ਨਿਰੰਕਾਰ ਹੈ ਉਹ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਹੈ। ਆਦ ਮਦ ਅੰਤ ਪ੍ਰਭ ਸੋਈ ਹਾਥ ਤਿਸੈ ਕੈ ਨੈ ਬੇੜਾ, ਕਿ ਸ਼ੁਰੂ ਚ ਵੀ ਉਹੀ ਨਿਰੰਕਾਰ ਸੀ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਮਦ ਦੇ ਵਿੱਚ ਵੀ ਉਹੀ ਹੈ, ਆਦ ਮਦ ਅੰਤ ਪ੍ਰਭ ਸੋਈ, ਕਿ ਰਾਮ ਜੀ ਹੋਏ, ਕ੍ਰਿਸ਼ਨ ਜੀ ਹੋਏ, ਉਹ ਆਏ, ਉਹਨਾਂ ਆਪਣਾ ਜਿਹੜਾ ਵਕਤ ਗੁਜ਼ਾਰਿਆ, ਆਪਣੀ ਕਲਾ ਦਿਖਾਈ, ਚਲੇ ਗਏ। ਚੰਗੇ ਰਾਜੇ ਸੀ, ਲੋਕਾਂ ਦੇ ਵਿੱਚ ਚੰਗਿਆਈ ਦਾ ਚਿੰਨ੍ਹ ਨੇ, ਕਿਸੇ ਦੇ ਉਹ ਪੂਜਕ ਜਿਹੜੇ ਨੇ ਉਹ ਅਵਤਾਰ ਬਣਾ ਲਏ, ਉਹਨਾਂ ਨੇ ਵਿਸ਼ਨੂੰ ਅਵਤਾਰ ਬਣਾ ਲਏ। ਪਰ ਗੁਰੂ ਸਾਹਿਬ ਨੇ ਅਲਟੀਮੇਟ ਆਪਣਾ ਜਿਹੜਾ ਕਨਕਲੂਜਨ ਇਹੀ ਦਿੱਤਾ ਹੈ ਕਿ ਕੀਮਤ ਕਾਗਜ਼ ਕਹਿਣ ਨਾ ਜਾਈ, ਉਸ ਦੀ ਕੀਮਤ ਨਿਰੰਕਾਰ ਦੀ ਕਾਗਜ਼ ਤੇ ਨਹੀਂ ਲਿਖੀ ਜਾ ਸਕਦੀ। ਕਹੋ ਨਾਨਕ ਬੇਅੰਤ ਗੁਸਾਈ, ਉਹ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਹੈ। ਆਦ ਮਦ ਅੰਤ ਪ੍ਰਭ ਸੋਈ ਹਾਥ ਤਿਸੈ ਕੈ ਨੈ ਬੇੜਾ ਤਿਸੈ ਸ਼ਰੀਕ ਨਾ ਹੀ ਰੇ ਕੋਈ, ਕਿਸੇ ਬੁੱਤੈ ਜਵਾਬ ਨਾ ਹੋਈ। ਕਿ ਹੁਣ ਉਸ ਰੱਬ ਦਾ ਕੋਈ ਸ਼ਰੀਕ ਨਹੀਂ ਹੈ। ਜੇ ਤੁਸੀਂ ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਭਗਵਾਨ ਰੱਬ ਦੇ ਰੂਪ ਚ ਮੰਨ ਲਓ, ਫਿਰ ਤਾਂ ਰੱਬ ਦਾ ਸ਼ਰੀਕ ਹੋ ਗਿਆ ਜੀ। ਹੁਣ ਗੁਰੂ ਸਾਹਿਬ ਨੇ ਇੱਕੋ ਓੰਕਾਰ ਤੋਂ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ, ਓੰਕਾਰ ਓਮ ਸ਼ਬਦ ਹਿੰਦੂ ਇਸਤੇਮਾਲ ਕਰਦੇ ਸੀ,
ਹੁਣ ਇੱਕ ਜਿਹੜਾ ਹੈ ਉਹ ਪੰਜਾਬੀ 'ਚ ਨਹੀਂ ਲਿਖਿਆ ਕਿ ਈਡੀ ਨੂੰ ਸਿਹਾਰੀ ਜਾਂ ਇੱਕ ਗਿਣਤੀ 'ਚ ਲਿਖਿਆ। ਹੁਣ ਇੱਕ ਦੇ ਅੱਗੇ ਕੀ ਪਾ ਲੋਗੇ, ਗਿਣਤੀ ਇੱਥੋਂ ਸ਼ੁਰੂ ਹੁੰਦੀ ਹੈ। ਤੇ ਜੇ ਉਹ ਇੱਕ ਹੈ ਤੇ ਉਹਦਾ ਸ਼ਰੀਕ ਤਾਂ ਕੋਈ ਨਹੀਂ ਹੈ। ਜੇ ਤੁਸੀਂ ਦੂਜਿਆਂ ਨੂੰ ਭਗਵਾਨ ਬਣਾਉਂਦੇ ਹੋ ਫਿਰ ਤੁਸੀਂ ਰੱਬ ਦੇ ਸ਼ਰੀਕ ਪੈਦਾ ਕਰ ਰਹੇ ਹੋ। ਸੋ ਰੱਬ ਦੇ ਸ਼ਰੀਕ ਨਹੀਂ ਨੇ। ਤਿਸੈ ਸ਼ਰੀਕ ਨਾਹੀ ਰਹਿ ਕੋਈ, ਕਿਸ ਹੀ ਬੁੱਤੈ ਜਵਾਬ ਨਾ ਹੋਈ, ਕਿ ਉਹਦੇ ਸਾਹਮਣੇ ਕੋਈ ਨਹੀਂ ਖਲੋ ਸਕਦਾ ਤੇ ਉਹ ਕਿਸੇ ਨੂੰ ਜਵਾਬ ਦੇ ਨਹੀਂ ਹੈ। ਮਿਰਤ ਲੋਕ ਪਿਆਲ ਸਮੀਪਤ, ਅਸਥਿਰ ਥਾਨ ਜਿਸ ਹੈ ਅਪੱਗਾ, ਕਿ ਵੀ ਉਹ ਮਿਰਤ ਲੋਕ ਹੋਏ, ਪਤਾਲ ਹੋਏ, ਉਹ ਸਾਰਿਆਂ ਥਾਵਾਂ ਦੇ ਉੱਤੇ ਉਹ ਵਸਦਾ। ਪਤਤ ਪਾਵਨ ਦੁੱਖ ਪੈ ਭੰਜਨ, ਅਹੰਕਾਰ ਨਿਵਾਰਣ ਹੈ ਭਵ ਖੰਡਨ। ਇਹ ਹੁਣ ਨਿਰੰਕਾਰ ਦੀ ਉਸਤਤ ਹੈ। ਭਗਤ ਤੋਖਤ ਦੀਨ ਕਿਰਪਾਲਾ, ਗੁਣੇ ਨ ਕਿਤ ਹੀ ਹੈ ਪਿੱਗਾ। ਨਿਰੰਕਾਰ ਅਛਲ ਅਡੋਲੇ, ਜੋਤੀ ਸਰੂਪ ਸਭ ਜਗ ਮੌਲੋ, ਕਿ ਸਾਰਾ ਜਗ ਉਸ ਜੋਤੀ ਸਰੂਪ ਨਿਰੰਕਾਰ ਦੀ ਬਦੌਲਤ ਮੌਲਦਾ। ਸੋ ਮਿਲੇ ਜਿਸ ਆਪ ਮਿਲਾਏ, ਆਪੋ ਕੋਏ ਨਾ ਪਾਵੇਗਾ। ਉਹ ਨਿਰੰਕਾਰ ਹੀ ਰਹਿਮਤ ਕਰਕੇ ਉਸ ਨੂੰ, ਜਿਸ ਨੂੰ ਉਹਨੇ ਬਖਸ਼ਿਸ਼ ਕਰਨੀ ਹੈ, ਉਸ ਨੂੰ ਉਹ ਜਣਾਉਂਦਾ ਹੈ। ਆਪੇ ਗੋਪੀ ਆਪੇ ਕੰਨ, ਆਪੇ ਗਊ ਚਰਾਵੇ ਬੰਨ, ਆਪ ਉਪਾਵੇ ਆਪ ਖਵਾਵੇ, ਤੁਧ ਲੇਪ ਨਹੀਂ ਇੱਕ ਤਿਲ ਰੰਗਾ। ਜੀ ਗੁਣ ਕਵਨ ਬਖਾਨੇ, ਸਹਿਸ ਫਨੀ ਸ਼ੇਖ ਅੰਤ ਨਾ ਜਾਣੇ। ਨਵਤਨ ਨਾਮ ਜਪੈ ਦਿਨ ਰਾਤੀ, ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ। ਓਟ ਗਹੀ ਜਗਤ ਪਿਤ ਸਰਣਾਇਆ, ਭੈ ਭਿਆਨਕ ਜਮ ਦੂਤ ਦੁੱਤਰ ਹੈ ਮਾਇਆ। ਹੋ ਕਿਰਪਾਲ ਇੱਛਾ ਕਰ ਰਾਖੋ, ਸਾਧ ਸੰਤਨ ਕੈ ਸੰਗ ਸੰਗਾ। ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਇੱਕ ਮੰਗੋ ਦਾਨ ਗੋਬਿੰਦ ਸੰਤ ਰੇਨਾ। ਮਸਤਕ ਲਾਏ ਪਰਮ ਪਦ ਪਾਵੋ, ਜਿਸ ਪ੍ਰਾਪਤ ਸੋ ਪਾਵੇਗਾ। ਜਿਨ ਕੋ ਕਿਰਪਾ ਕਰੀ ਸੁਖ ਦਾਤੇ, ਤਿਨ ਸਾਧੂ ਚਰਨ ਲੈ ਹਿਰਦੈ ਪਰਾਤੇ। ਨਾਮ ਨਿਧਾਨ ਸਗਲ ਨਾਮ ਨਿਧਾਨ ਤਿਨ ਪਾਇਆ, ਅਨਹਦ ਸ਼ਬਦ ਮਨ ਵਾਜੰਗਾ। ਕੀਰਤਨ ਨਾਮ ਕਥੈ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਇਹ ਹੁਣ ਕਨਕਲੂਡਿੰਗ 20 ਔਰ 21 ਦੇ ਪੁਆਇੰਟ ਕਨਕਲੂਡਿੰਗ ਨੇ ਜੀ। ਇਹ ਗੁਰੂ ਸਾਹਿਬ ਨੇ ਕਨਕਲੂਡ ਕੀਤਾ, ਸਗਲ ਨਾਮ ਨਿਧਾਨ ਤਿਨ ਪਾਇਆ, ਅਨਹਦ ਸ਼ਬਦ ਮਨ ਵਾਜੰਗਾ। ਨਿਰੰਕਾਰ ਦੀ ਕਿਰਪਾ ਉਸ ਨੂੰ ਆਪਣੇ ਨਾਲ ਜੋੜਦੀ ਹੈ। ਤੇਰੇ ਬਹੁਤ ਸਾਰੇ ਨਾਮ ਜਿਹੜੇ ਨੇ ਉਹ ਤੇਰੇ ਜੇਬਾਂ ਤੋਂ ਜੇ ਉਚਾਰੀਏ, ਸਤ ਨਾਮ ਤੇਰਾ ਪਰਾ ਪੂਰਬਲਾ, ਤੇਰਾ ਨਾਂ ਸੱਚ ਹੈ। ਕਹੋ ਨਾਨਕ ਭਗਤ ਪੈ ਸ਼ਰਣਾਈ, ਦੇਹੋ ਦਰਸ ਮਨ ਰੰਗ ਲੱਗਾ। ਰੰਗ ਤੇਰੀ ਭਗਤ ਤੇਰੀ ਸ਼ਰਨ ਚ ਪੈਂਦੇ ਨੇ ਔਰ ਤੁਸੀਂ ਦਰਸ਼ਨ ਦਿਓ, ਤੁਹਾਡੇ ਮਨ ਨੂੰ ਰੰਗ ਲੱਗੇ। ਤੇਰੀ ਗਤਮਿਤ ਤੂੰ ਹੈ ਜਾਣੇ, ਤੂੰ ਆਪੇ ਕਥੈ ਤੇ ਆਪ ਵਖਾਣੇ। ਨਾਨਕ ਦਾਸ ਦਾਸਨ ਕੋ ਕਰੀਏ, ਕਰਿਓ ਹਰ ਭਾਵੈ ਦਾਸ ਰਾਖ ਸੰਗਾ। ਇਹ ਕਨਕਲੂਜਨ ਹੈ ਜੀ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਾਫੀ ਵਕਤ ਦਾ ਚੰਕ ਵੀ ਇਸ ਚ ਜਿਹੜਾ ਲੱਗਾ ਜ਼ਰੂਰ ਜੀ, ਪਰ ਮੈਂ ਸਮਝਦਾ ਸੀ ਵੀ ਇਹ ਗੱਲ ਸਿਰਫ ਇਹਨਾਂ ਦੋ ਅੰਗਾਂ ਦੀ ਨਹੀਂ ਹੈ। ਬਹੁਤ ਸਾਰੀ ਥਾਵਾਂ ਤੇ ਇਸ ਕਿਸਮ ਦੇ ਰੈਫਰੈਂਸ ਮਟੀਰੀਅਲ ਨੂੰ ਯੂਜ਼ ਕਰਕੇ ਸਾਡੇ ਬਾਬੇ ਵੀ ਜਿਹੜੇ ਨੇ ਉਹ ਸਾਨੂੰ ਉਧਰ ਜਿਹੜਾ ਉਹ ਤੋਰਿਆ ਹੁੰਦਾ ਉਹਨਾਂ ਨੇ। ਸੋ ਇਹ ਇੱਕ ਇੰਪੋਰਟੈਂਟ ਇਸ਼ੂ ਸੀ। ਸੋ ਇਹਨਾਂ ਦਾ ਵੀਰ ਗੁਰਨੇਕ ਸਿੰਘ ਜੀ ਦਾ ਧੰਨਵਾਦ। ਮੈਨੂੰ ਲੱਗਦਾ ਹੈ ਵੀ ਉਹ RSS ਵਾਲਿਆਂ ਨਾਲ ਵਾਢਾ ਲੈ ਸਕਦੇ ਨੇ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।